ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਲਾਲੀ ਸਿੱਧੂ ਜੀ ਬਿਕਰਸਫੀਲ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਮਾਰਦੇ ਹਾਂ ਨਜ਼ਰ ਜਿਸ ਤਰ੍ਹਾਂ ਉਥਲ ਪੁਥਲ ਹੋ ਰਹੀ ਆ ਇਲੈਕਸ਼ਨਾਂ ਕਰਕੇ, ਤੇ ਦਲ ਬਦਲੀਆਂ ਤੇ ਅਸਤੀਫਿਆਂ ਦਾ ਦਿਨ ਰਿਹਾ। ਬਿਲਕੁਲ ਜੀ, ਇੱਕ ਪੱਖੋਂ ਤਾਂ ਜਿਹੜਾ ਦਿਨ ਸੀਗਾ ਕੱਲ ਦਾ ਬੀਤਿਆ ਉਹ ਇਸ ਪੱਖੋਂ ਬਿਜ਼ੀ ਰਿਹਾ ਕਿ 49 ਨਾਮਜ਼ਦਗੀਆਂ ਜਿਹੜੀਆਂ ਸੀਗੀਆਂ ਉਹ ਦਾਖਲ ਹੋਈਆਂ ਵੱਖ-ਵੱਖ ਥਾਵਾਂ ਦੇ ਉੱਤੇ। ਵੱਖ-ਵੱਖ ਉਮੀਦਵਾਰਾਂ ਨੇ, ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਇਹਨਾਂ ਨਾਮਜ਼ਦਗੀਆਂ ਆਪਣੀਆਂ ਜਿਹੜੀਆਂ ਉਹ ਦਾਖਲ ਕੀਤੀਆਂ। ਅੱਜ ਵੀ ਕਾਫੀ ਰੁਝੇਵਿਆਂ ਭਰਿਆ ਜਿਹੜਾ ਦੀ ਉਹ ਦਿਨ ਰਹੂਗਾ, ਕਿਉਂਕਿ 2 ਦਿਨ ਛੁੱਟੀ ਆ ਗਈ ਵਿੱਚ, ਔਰ 2 ਦਿਨ ਜਿਹੜੇ ਆ ਜੀ ਇਹ ਕੱਟੇ ਜਾਣਗੇ, ਇਹਨਾਂ ਨਾਮਜ਼ਦਗੀਆਂ ਦੇ ਘੱਟ ਜਾਣਗੇ। 27 ਤਰੀਕ ਨੂੰ ਜਿਹੜਾ ਸੈਕਿੰਡ ਸੈਟਰਡੇ ਆ, ਔਰ ਸੈਕਿੰਡ ਸੈਟਰਡੇ ਜਿਹੜੀ ਹੈ ਜੀ ਉਹ ਛੁੱਟੀ ਹੁੰਦੀ ਹੈ, ਔਰ ਫਿਰ ਐਤਵਾਰ ਜਿਹੜਾ ਆ ਗਿਆ ਜੀ। ਇਹ 2 ਦਿਨ ਕੱਟੇ ਜਾਣ ਤੋਂ ਬਾਅਦ ਫਿਰ ਇੱਕ ਦਿਨ ਜਿਹੜਾ ਉਹ ਲਾਸਟ ਰਹਿ ਜੂਗਾ ਸੋਮਵਾਰ ਨਾਮਜ਼ਦਗੀਆਂ ਦਾਖਲ ਕਰਵਾਉਣ ਦਾ। ਤੇ ਇਹ ਬੜਾ ਰੁਝੇਵਿਆਂ ਵਾਲੇ ਜਿਹੜੇ ਜੀ ਉਹ ਦਿਨ ਹੋਣਗੇ। ਨਾਮਜ਼ਦਗੀ ਪੱਤਰ ਦਾਖਲ ਹੋ ਜਾਣ ਤੋਂ ਬਾਅਦ 2 ਦਿਨ ਜਿਹੜੇ ਜੀ ਲੱਗਣਗੇ ਨਾਮ ਵਾਪਸ ਲੈਣ ਵਾਲੇ ਔਰ ਜਾਂ ਜਿਹੜੇ ਕਾਗਜ਼ਾਂ ਦੀ ਛਾਣਬੀਣ ਜਿਹੜੀ ਹੈ ਜੀ ਉਹ ਹੋਊਗੀ। ਔਰ ਇਹ ਕਿਹਾ ਜਾ ਸਕਦਾ ਜੀ ਕਿ 1 ਮਈ ਤੋਂ ਜਿਹੜਾ ਚੋਣ ਅਖਾੜਾ ਉਹ ਟਾਪ ਗੇਅਰ ਦੇ ਵਿੱਚ ਪੈ ਜਾਊਗਾ। ਉਧਰ ਜਿਹੜਾ ਚੌਥਾ ਦੌਰ ਹੈ ਉਹ 29 ਤਰੀਕ ਨੂੰ ਜਿਹੜਾ ਜੀ ਉਹ ਹੋਊਗਾ। ਚੌਥਾ ਗੇੜ 29 ਤਰੀਕ ਨੂੰ ਹੋਊਗਾ। ਫਿਰ ਹੌਲੀ ਹੌਲੀ ਜਿਹੜੀ ਇਸ ਪਾਸੇ ਵੱਲ ਨੂੰ ਸ਼ਿਫਟ ਹੋਣਾ ਸ਼ੁਰੂ ਹੋ ਜਾਊਗਾ ਜੀ, ਬਹੁਤਾ ਇਸ ਖਿੱਤੇ ਜਿਹੜਾ ਜੀ ਉਹ ਵੱਲ ਨੂੰ। ਜੇ ਆਪਾਂ ਗੱਲ ਕਰੀਏ ਪੰਜਾਬ ਦੇ ਉੱਤੇ, ਤੇ ਪੰਜਾਬ ਦੇ ਵਿੱਚ ਜੋ ਕੁਛ ਜਿਹੜਾ ਜੀ ਉਹ ਚੱਲਦਾ ਰਿਹਾ, ਇੱਕ ਤਾਂ ਨਾਜਰ ਸਿੰਘ ਮਾਨਸ਼ਾਹੀ ਆ ਜਿਹੜੇ ਕਿ ਮਾਨਸਾ ਤੋਂ ਚੋਣ ਲੜੇ ਸੀਗੇ ਆਮ ਆਦਮੀ ਪਾਰਟੀ ਦੇ ਵੱਲੋਂ। ਉਹਨਾਂ ਨੇ ਖੁਦ ਮੁਖਤਿਆਰੀ ਦੇ ਨਾਂ ਦੇ ਉੱਤੇ ਜਿਹੜਾ ਜੀ ਆਮ ਆਦਮੀ ਪਾਰਟੀ ਤੋਂ ਬਗਾਵਤ ਕੀਤੀ ਸੀਗੀ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਇਹ ਕਿਹਾ ਸੀਗਾ ਕਿ ਅਸੀਂ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਦੇ ਨਾਲ ਨਹੀਂ ਤੁਰ ਸਕਦੇ, ਔਰ ਅਸੀਂ ਖੁਦ ਮੁਖਤਿਆਰੀ ਚਾਹੁੰਦੇ ਹਾਂ ਤਾਂ ਕਿ ਫੈਸਲੇ ਪੰਜਾਬ ਤੋਂ ਹੋਣ। ਹੁਣ ਪਤਾ ਨਹੀਂ ਕਾਂਗਰਸ ਦੇ ਜਿਹੜੇ ਫੈਸਲੇ ਨੇ ਹੋ ਸਕਦਾ ਮਾਨਸਾ ਤੋਂ ਹੋਣ ਲੱਗ ਜਾਣ ਜਾਂ ਪਟਿਆਲੇ ਤੋਂ ਹੋਣ ਲੱਗ ਜਾਣ, ਔਰ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਆ ਉਹ ਸਾਰੀ ਦੀ ਸਾਰੀ ਸ਼ਿਫਟ ਹੋ ਕੇ ਪੰਜਾਬ ਆ ਜੇ। ਹੋ ਸਕਦਾ ਕੋਈ ਇੱਦਾਂ ਦਾ ਭਰੋਸਾ ਹੋਵੇ ਜਿਹਦੇ ਕਰਕੇ ਨਾਜਰ ਸਿੰਘ ਮਾਨਸ਼ਾਹੀਆ ਹੋਰੀ ਖੁਦ ਮੁਖਤਿਆਰੀ ਜਿਹੜਾ ਜੀ ਉਹ ਲੈਂਦੇ ਆਪਣੇ ਵਿਧਾਨ ਸਭਾ ਤੋਂ ਵੀ ਜਿਹੜਾ ਉਹ ਅਸਤੀਫਾ ਉਹਨਾਂ ਨੇ ਦੇ ਦਿੱਤਾ। ਇਹ ਕਿਹਾ ਜਾ ਰਿਹਾ ਕਿ ਹੁਣ ਵਿਧਾਨ ਸਭਾ ਦੀਆਂ ਕਿਉਂਕਿ ਜ਼ਿਮਨੀ ਚੋਣਾਂ ਆਉਣਗੀਆਂ, ਇਸ ਤੋਂ ਬਾਅਦ ਪੰਜਾਬ ਚੋਣਾਂ 'ਚ ਉਲਝਿਆ ਰਹਿੰਦਾ। ਉਂਝ ਵੀ ਦੇਖਿਆ ਜਾਵੇ ਤਾਂ ਹਰ ਦੂਜੇ ਮਹੀਨੇ ਤੀਜੇ ਮਹੀਨੇ ਕੋਈ ਨਾ ਕੋਈ ਚੋਣ ਜਾਂ ਜ਼ਿਮਨੀ ਚੋਣ ਆ ਗਈ, ਜਾਂ ਨਿਗਮ ਦੀਆਂ ਆ ਗਈਆਂ, ਉਹ ਆ ਗਈਆਂ। ਇਹ ਖਰਚਾ ਜਿਹੜਾ ਜੀ ਉਹ ਲੋਕਾਂ ਦੇ ਸਿਰ ਪਈ ਜਾਂਦਾ। ਜਿਨ੍ਹਾਂ ਲੋਕਾਂ ਨੇ ਇਹ ਜਿਤਾਏ ਸੀਗੇ ਲੋਕ, ਉਹਨਾਂ ਤੋਂ ਕਿਹਨੇ ਪੁੱਛਿਆ? ਕਿਸੇ ਨੇ ਵੀ ਨਹੀਂ ਜਿਹੜਾ ਜੀ ਉਹ ਪੁੱਛਿਆ। ਇਹ ਕਿਹਾ ਜਾ ਰਿਹਾ, ਔਰ ਨਾਜਰ ਸਿੰਘ ਮਾਨਸ਼ਾਹੀਆ ਹੋਰੀ ਇਹ ਕਹਿ ਵੀ ਰਹੇ, ਮੰਨ ਵੀ ਰਹੇ ਆ ਕਿ ਕਾਂਗਰਸ ਨੇ ਉਹਨਾਂ ਨੂੰ ਮਾਨਸਾ ਤੋਂ ਜ਼ਿਮਨੀ ਚੋਣ ਦੇ ਵਿੱਚ ਉਮੀਦਵਾਰ ਬਣਾਉਣ ਦਾ ਵਾਅਦਾ ਕੀਤਾ ਕਿਉਂਕਿ ਇਹ ਕਾਂਗਰਸ ਦੀ ਇੱਕ ਜਿਹੜੀ ਜੀ ਉਹ ਵੱਡੀ ਚਾਲ ਹੈ ਜਿਹਦੇ ਵਿੱਚ ਇਹ ਫਸ ਗਏ ਸਾਰੇ। ਅਸਲ ਦੇ ਵਿੱਚ ਪਿਰਮਲ ਸਿੰਘ ਧੌਲਾ ਵੀ ਜਿਹੜਾ ਜੀ ਉਹ ਫਸ ਜੂਗਾ, ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਅਸਤੀਫਾ ਦੇਣ ਵਾਲਾ। ਬਾਅਦ ਦੇ ਵਿੱਚ ਕਿਹਨੇ ਉਮੀਦਵਾਰ ਜਿਹੜਾ ਜੀ ਉਹ ਬਣਾਉਣਾ, ਕਿਉਂਕਿ ਜੇ ਬਣਾਉਣਗੇ ਤੇ ਕਾਂਗਰਸ ਵਿੱਚ ਖਲਾਰਾ ਪਊਗਾ। ਜਿਹੜੇ ਪੁਰਾਣੇ ਲੋਕ ਬੈਠੇ ਹੋਏ ਆ ਜਿਨ੍ਹਾਂ ਨੇ ਚੋਣਾਂ ਹਾਰੀਆਂ ਨੇ ਜਿਹੜੀਆਂ ਪਿਛਲੀਆਂ, ਉਹਨਾਂ ਨੂੰ ਕਾਂਗਰਸ ਬਣਾਊਗੀ, ਜਾਂ ਫਿਰ ਜਿਹੜਾ ਜੀ ਉਹ ਬਗਾਵਤ ਕਰਕੇ ਆਏ ਜਾਂ ਉਧਰੋਂ ਧੋਖਾ ਦੇ ਕੇ ਜਿਹੜੇ ਜੀ ਆਏ ਉਹਨਾਂ ਨੂੰ ਉਹ ਉਮੀਦਵਾਰ ਬਣਾਊਗੀ। 2 ਲਾਈਨਾਂ ਦਾ ਆਪਣਾ ਅਸਤੀਫਾ ਜਿਹੜਾ ਜੀ ਦਿੱਤਾ ਨਾਜਰ ਸਿੰਘ ਮਾਨਸ਼ਾਹੀਆ ਹੋਰਾਂ ਨੇ। ਐਕਚੁਅਲੀ ਅਸਤੀਫਾ ਜਿਹੜਾ ਜੀ ਟੈਕਨੀਕਲੀ ਉਹ ਬਿਲਕੁਲ ਸਹੀ ਹੈ, ਕਿਉਂਕਿ ਅਸਤੀਫਾ ਜਿਹੜਾ ਮਨਜ਼ੂਰ ਕੀਤਾ ਜਾਂਦਾ ਆ ਉਹ 2 ਲਾਈਨਾਂ ਦਾ ਹੁੰਦਾ ਹੈ। ਜਦੋਂ ਤੁਸੀਂ ਡਿਟੇਲ ਲਿਖਦੇ ਹੋ ਅਸਤੀਫੇ ਦੇ ਵਿੱਚ, ਫਿਰ ਉਹ ਅਸਤੀਫਾ ਮਨਜ਼ੂਰ ਨਹੀਂ ਹੁੰਦਾ। ਜਿਵੇਂ ਜਿਹੜੇ HS ਫੂਲਕਾ ਸਾਹਿਬ ਨੇ ਅਸਤੀਫਾ ਦਿੱਤਾ ਸੀ ਡਿਟੇਲ ਦੇ ਵਿੱਚ, ਉਹਦਾ ਮਨਜ਼ੂਰ ਨਾ ਹੋਣ ਦਾ ਰੀਜ਼ਨ ਇਹ ਆ। ਮਾਸਟਰ ਬਲਦੇਵ ਸਿੰਘ ਨੇ ਜਿਹੜਾ ਅਸਤੀਫਾ ਦਿੱਤਾ ਉਹਦੇ ਨਾ ਮਨਜ਼ੂਰ ਹੋਣ ਦਾ ਰੀਜ਼ਨ ਇਹ ਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਅਸਤੀਫਾ ਜਿਹੜਾ ਜੀ ਦਿੱਤਾ, ਉਹਦੇ ਵਿੱਚ ਵੀ ਪੂਰੀ ਡਿਟੇਲ ਲਿਖੀ ਹੋਈ ਆ ਕੀ ਕਾਰਨ ਰਹੇ। ਕਾਰਨ ਲਿਖ ਕੇ ਤੁਸੀਂ ਵਿਧਾਨ ਸਭਾ ਦੇ ਸਪੀਕਰ ਨੂੰ ਜੇ ਅਸਤੀਫਾ ਦਿੰਦੇ ਹੋ ਤੇ ਉਹ ਮਨਜ਼ੂਰ ਨਹੀਂ ਹੁੰਦਾ।
ਇੱਕ ਜਿਹੜੀਆਂ ਟੈਕਨੀਕਲ ਕੁਝ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਇਹ ਨੇ ਕਿ ਕੋਈ ਵੀ ਜਿਹੜਾ MLA ਆ, ਜੇ ਉਹਨੇ MP ਦੀ ਚੋਣ ਲੜਨੀ ਆ ਤਾਂ ਉਹਨੂੰ ਵਿਧਾਨ ਸਭਾ ਤੋਂ ਅਸਤੀਫਾ ਦੇਣ ਦੀ ਲੋੜ ਨਹੀਂ। ਉਹ ਬਿਨਾਂ ਅਸਤੀਫਾ ਦਿੱਤੇ ਤੋਂ ਚੋਣ ਲੜ ਸਕਦਾ, ਬਸ਼ਰਤੇ ਕਿ ਉਹ ਉਸੇ ਹੀ ਪਾਰਟੀ ਦੇ ਵੱਲੋਂ ਚੋਣ ਲੜ ਰਿਹਾ ਹੋਵੇ ਜਿਹਦੇ ਵੱਲੋਂ ਉਹਨੇ ਵਿਧਾਨ ਸਭਾ ਦੀ ਚੋਣ ਲੜੀ ਸੀ। ਜਿਵੇਂ ਜਿਹੜਾ ਰਾਜਾ ਵੜਿੰਗ ਚੋਣ ਲੜ ਰਿਹਾ, ਬਠਿੰਡੇ ਤੋਂ ਕਾਂਗਰਸ ਨੇ ਉਮੀਦਵਾਰ ਬਣਾਇਆ, ਉਹ ਗਿੱਦੜਬਾਹਾ ਤੋਂ MLA ਆ, ਵਿਧਾਨ ਸਭਾ ਦਾ ਮੈਂਬਰ ਆ, ਕਿਉਂਕਿ ਉਹ ਕਾਂਗਰਸ ਵੱਲੋਂ ਚੋਣ ਲੜ ਰਿਹਾ, ਇਸ ਕਰਕੇ ਉਹਨੂੰ ਅਸਤੀਫਾ ਦੇਣ ਦੀ ਲੋੜ ਨਹੀਂ। ਪਰ ਟੈਕਨੀਕਲੀ ਜਦੋਂ ਜਿਵੇਂ ਸੁਖਪਾਲ ਸਿੰਘ ਖਹਿਰਾ ਹੋਰੀ ਨੇ, ਮਾਸਟਰ ਬਲਦੇਵ ਸਿੰਘ ਹੋਰੀ ਨੇ, ਉਹਨਾਂ ਨੇ ਜੇ MP ਦੀ ਚੋਣ ਲੜਨੀ ਆ ਤੇ ਉਹਨਾਂ ਨੂੰ ਆਪਣੀ ਵਿਧਾਨ ਸਭਾ ਤੋਂ ਅਸਤੀਫਾ ਦੇਣਾ ਪੈਣਾ। ਇਹਦੇ ਵਿੱਚ ਇੱਕ ਅਗਲੀ ਕਲੌਜ਼ ਹੋਰ ਹੈ ਕਿ ਉਹ ਅਸਤੀਫਾ ਮਨਜ਼ੂਰ ਹੋਇਆ ਹੋਣਾ ਚਾਹੀਦਾ, ਨਹੀਂ ਤਾਂ ਇਸ ਆਧਾਰ ਦੇ ਉੱਤੇ ਇਹ ਕਾਗਜ਼ ਜਿਹੜੇ ਆ ਜੀ ਇਹ ਵੀ ਰੱਦ ਹੋ ਸਕਦੇ ਆ। ਅਸਤੀਫਾ ਦੇ ਦਿੱਤਾ ਇਹ ਲਾਇਆ ਜਾ ਸਕਦਾ, ਨਾਲ ਕਿ ਅਸਤੀਫਾ ਦਿੱਤਾ ਹੋਇਆ ਮਨਜ਼ੂਰ ਨਹੀਂ ਹੋਇਆ, ਇਹਦੇ ਆਧਾਰ ਦੇ ਉੱਤੇ ਹੋ ਸਕਦਾ ਹੈ ਕਿ ਟੈਕਨੀਕਲੀ ਇਹ ਪੇਪਰ ਜਿਹੜੇ ਆ ਜੀ ਉਹ ਹੋ ਜਾਣ, ਪਰ ਰੱਦ ਹੋ ਵੀ ਜਿਹੜੇ ਉਹ ਹੋ ਸਕਦੇ ਆ। ਇਸ ਕਰਕੇ ਇਹ ਅਸਤੀਫਾ ਦਿੱਤਾ ਗਿਆ। ਦੂਸਰੀ ਗੱਲ, ਜਦੋਂ ਡਿਟੇਲ ਦੇ ਵਿੱਚ ਅਸਤੀਫਾ ਦਿੱਤਾ ਜਾਂਦਾ ਤਾਂ ਉਹ ਨਾਮਨਜ਼ੂਰ ਕਰਾਉਣ ਦੇ ਵਾਸਤੇ ਹੀ ਜਿਹੜਾ ਜੀ ਉਹ ਦਿੱਤਾ ਜਾਂਦਾ ਹੈ। ਹੁਣ ਜਿਹੜਾ ਜੀ ਨਿਗਾਹ ਜਿਹੜੀ ਆ ਨਾਜਰ ਸਿੰਘ ਮਾਨਸ਼ਾਹੀਆ ਹੋਰਾਂ ਤੋਂ ਬਾਅਦ ਤਿਰਮਲ ਸਿੰਘ ਦੇ ਉੱਤੇ ਆ, ਜਿਹੜਾ ਹਲਕਾ ਭਦੌੜ ਤੋਂ MLA ਆ, ਉਹ ਇਸ ਰੋਹ ਦੇ ਵਿੱਚ ਦੱਸਿਆ ਜਾ ਰਿਹਾ ਜੀ। ਅੱਗੇ ਜਗਦੇਵ ਸਿੰਘ ਕਮਾਲੂ ਤੇ ਜਗਤਾਰ ਜੱਗਾ ਜਿਹੜਾ ਰਾਏਕੋਟ ਤੋਂ ਆ, ਉਹ ਵੀ ਇਸੇ ਹੀ ਕਤਾਰ ਦੇ ਵਿੱਚ ਜਿਹੜਾ ਜੀ ਉਹ ਦੱਸੇ ਜਾ ਰਿਹਾ। ਇਹ ਕਾਂਗਰਸ ਜੁਆਇਨ ਕਰਨਗੇ ਇੱਕ ਇੱਕ ਕਰਕੇ ਜਿਹੜਾ ਜੀ, ਔਰ ਜਿਹੜੇ ਪਲਾਟ ਦੇ ਉੱਤੇ ਕੰਮ ਕਰਦੇ ਸੀਗੇ ਪਹਿਲਾਂ ਜੀ, ਉਹਦਾ ਇਹ ਅਗਲਾ ਟੀਮ ਜਿਹੜਾ ਉਹ ਸਭ ਦੇ ਸਾਹਮਣੇ ਆ ਰਿਹਾ। ਔਰ ਇਹਦੇ ਨਾਲ ਇੱਕ ਸਵਾਲ ਜਿਹੜਾ ਆਉਂਦੇ ਦਿਨਾਂ ਦੇ ਦੌਰਾਨ ਕਾਫੀ ਵੱਡਾ ਬਣ ਕੇ ਜਿਹੜਾ ਜੀ ਉਹ ਉੱਭਰੂਗਾ। ਇੱਕ ਤਾਂ ਇਹ ਇਸ ਪੱਖੋਂ ਦੀ ਕਿ ਜਿਹੜੇ ਜਿਨ੍ਹਾਂ ਲੋਕਾਂ ਨੇ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਫੰਡ ਦੇ ਕੇ, ਚਾਹੇ ਉਹਨਾਂ ਜਿਹੜੀ ਜੀ ਉਹ ਮਦਦ ਕੀਤੀ, ਉਹਨਾਂ ਨੂੰ ਕੀ ਪੁੱਛਿਆ ਗਿਆ ਜੀ? ਕਿਸੇ ਨੇ ਉਹਨਾਂ ਨੂੰ ਨਹੀਂ ਪੁੱਛਿਆ। ਇੱਕ ਔਰ ਸਭ ਤੋਂ ਵੱਡਾ ਜਿਹੜਾ ਸਵਾਲ ਇਹ ਉੱਭਰੂਗਾ ਕਿ ਕੀ ਹੁਣ ਇਹ ਸਮਝ ਲਿਆ ਜਾਵੇ ਕਿ ਆਉਂਦੇ ਘੱਟੋ ਘੱਟ ਇਹ ਲਾ ਕੇ ਚੱਲੋ ਕਿ ਦਹਾਕੇ ਡੂਢ ਦਹਾਕੇ ਤੱਕ ਕਿਸੇ ਤੀਜੀ ਧਿਰ ਦੀ ਜਿਹੜੀ ਆਸ ਹੈ ਉਹ ਮੱਧਮ ਹੀ ਨਹੀਂ ਪੈ ਜੂਗੀ, ਲਗਭਗ ਸਮਾਪਤੀ ਵੱਲ ਨੂੰ ਜਿਹੜੀ ਜੀ ਹੋ ਜਾਊਗੀ। ਬਿਲਕੁਲ। ਹੁਣ ਸੋਚਣ ਵਾਲੀ ਤਾਂ ਗੱਲ ਇਹ ਆ ਕਿ ਰੇਡੀਓ ਤੇ ਵੀ ਸਵਾਲ ਹੁੰਦੇ ਆ, ਵੈਸੇ ਵੀ ਲੋਕੀ ਸੋਸ਼ਲ ਮੀਡੀਆ ਤੇ ਵੀ ਕਰਦੇ ਆ ਕਿ ਕੇਜਰੀਵਾਲ ਨੇ ਫਲਾਣੇ ਨੂੰ ਕੱਢ ਦਿੱਤਾ, ਭਗਵੰਤ ਮਾਨ ਨੇ ਫਲਾਣੇ ਨੂੰ ਨਹੀਂ ਵੜਨ ਦਿੱਤਾ। ਇਹ ਗੱਲਾਂ ਆਮ ਹੀ ਪੜ੍ਹਨ ਦੇ ਵਿੱਚ ਆਉਂਦੀਆਂ। ਹੁਣ ਨਹੀਂ ਸਮਝ ਆਉਂਦੀ ਕਿ ਜਿਹੜੇ ਲੋਕ ਵਿੱਚ ਖਲਾਰਾ ਪਾਉਣ ਗਏ ਸੀ ਉਹਨਾਂ ਬਾਰੇ ਲੋਕੀ ਕੀ ਸੋਚਣਗੇ। ਤੇ ਅੱਗੇ ਆਪਾਂ ਚੀਫ ਜਸਟਿਸ ਦੀ ਜੇ ਗੱਲ ਕਰੀਏ ਤਾਂ ਉਸ ਦੀ ਜਿਹੜੀ ਆ ਉਸ ਮਾਮਲੇ ਦੀ ਦੇਖਭਾਲ ਆ ਉਹ ਰਿਟਾਇਰਡ ਜੱਜ ਕਰਨਗੇ। ਜੁਡੀਸ਼ਰੀ ਸਿਸਟਮ ਦੇ ਵਿੱਚ, ਜੁਡੀਸ਼ਰੀ ਦੇ ਵਿੱਚ, ਬਲਕਿ ਜੇ ਇਹ ਕਿਹਾ ਜਾਵੇ ਕਿ ਓਵਰਆਲ ਇਹਨੂੰ ਕੋਈ ਜਿਹੜੀ ਸਿਆਸੀ ਪਾਰਟੀ ਆ ਉਹ ਅਜੇ ਗੰਭੀਰਤਾ ਦੇ ਨਾਲ ਲਵੇ ਜਾਂ ਨਾ ਲਵੇ, ਪ੍ਰਧਾਨ ਮੰਤਰੀ ਗੈਰ ਸਿਆਸੀ ਜਿਹੜੀ ਇੰਟਰਵਿਊ ਆ ਉਹ ਕਰਨ ਦੇ ਵਿੱਚ ਮਸਤ ਰਹਿਣ। ਉਹ ਲੋਕਾਂ ਨੂੰ ਦੱਸਣ ਕਿ ਅੰਬ ਕਿਵੇਂ ਉਹ ਚੂਪਦੇ ਆ, ਜਾਂ ਜਦੋਂ ਜ਼ੁਕਾਮ ਹੋ ਜਾਂਦਾ ਤਾਂ ਫਿਰ ਕੀ ਲੈਂਦੇ ਆ, ਉਹ ਕਿੰਨੇ ਘੰਟੇ ਸੌਂਦੇ ਆ। ਇਹ ਇੰਟਰਵਿਊ ਦੇ ਵਿੱਚ ਟੋਟਕੇ ਚੁਟਕਲੇ ਜਿਹੜੇ ਜਿੰਨੇ ਮਰਜ਼ੀ ਸੁਣਾਈ ਜਾਣ, ਪਰ ਮੌਜੂਦਾ ਜੁਡੀਸ਼ਰੀ ਸਿਸਟਮ ਦੇ ਉੱਤੇ ਇੱਕ ਬਹੁਤ ਵੱਡਾ ਹੱਲਾ ਜਿਹੜਾ ਜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਉਸ ਮਾਮਲੇ ਦੇ ਇਹ ਸਾਰਾ ਢਾਂਚਾ ਜਿਹੜਾ ਜੀ ਉਹ ਇੱਕ ਵਾਰੀ ਤੁਸੀਂ ਕਹਿ ਲਓ ਕਿ ਹਿਲਾ ਕੇ ਰੱਖ ਦਿੱਤਾ ਹੋਇਆ, ਕਿਉਂਕਿ ਇੱਕ ਔਰਤ ਨੇ ਜਿਹੜਾ ਸੀ ਚੀਫ ਜਸਟਿਸ ਦੇ ਉੱਤੇ ਜਿਨਸੀ ਛੇੜਛਾੜ ਦੇ ਦੋਸ਼ ਜਿਹੜੇ ਆ ਜੀ ਉਹ ਲਾਉਣ ਦੀ ਗੱਲ ਆਖੀ ਸੀਗੀ। ਇਹ ਤਾਂ ਜਿਹੜਾ ਜੀ ਇੱਕ ਨੌਜਵਾਨ ਜਿਹੜੇ ਹੈਗੇ ਨੇ ਵਕੀਲ ਉਤਸਵ ਬੈਂਸ, ਉਹਨਾਂ ਦੀ ਵਜ੍ਹਾ ਕਰਕੇ ਜਿਹੜਾ ਹੋ ਗਿਆ ਕਿ ਉਹਨਾਂ ਨੇ ਇਹ ਸਾਰਾ ਕੁਝ ਨਹੀਂ ਹੋਣ ਦਿੱਤਾ, ਆਪਣੇ ਕੈਰੀਅਰ ਦੀ ਪਰਵਾਹ ਨਾ ਕਰਦਿਆਂ ਹੋਇਆ, ਈਵਨ ਆਪਣੀ ਜਾਨ ਦੀ ਜਿਹੜੀ ਉਹ ਪਰਵਾਹ ਨਾ ਕਰਦਿਆਂ ਹੋਇਆ। ਹੁਣ ਸੁਪਰੀਮ ਕੋਰਟ ਦੇ ਸਾਬਕਾ ਜੱਜ AK ਪਟਨਾਇਕ ਨੂੰ ਭਾਰਤ ਦੇ ਚੀਫ ਜਸਟਿਸ ਦੇ ਵਿਰੁੱਧ ਸਾਜ਼ਿਸ਼ ਸੰਬੰਧੀ ਜਿਹੜੇ ਉਤਸਵ ਸਿੰਘ ਬੈਂਸ ਹੈ ਉਹਦੇ ਦਾਅਵਿਆਂ ਦੀ ਜਾਂਚ ਦੇ ਵਾਸਤੇ ਨਿਯੁਕਤ ਕੀਤਾ। ਅਦਾਲਤ ਨੇ ਕਿਹਾ ਕਿ ਜਸਟਿਸ ਪਟਨਾਇਕ ਚੀਫ ਜਸਟਿਸ ਦੇ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮਸਲੇ ਦੇ ਉੱਤੇ ਗੌਰ ਨਹੀਂ ਕਰਨਗੇ। ਅਦਾਲਤ ਨੇ CBI, ਇੰਟੈਲੀਜੈਂਸ ਬਿਊਰੋ, ਦਿੱਲੀ ਪੁਲਿਸ, IB ਇਹਨਾਂ ਸਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਸਟਿਸ ਰਿਟਾਇਰਡ ਜਿਹੜੇ ਜਸਟਿਸ ਪਟਨਾਇਕ ਨੇ ਉਹਨਾਂ ਨੂੰ ਜ਼ਰੂਰਤ ਵੇਲੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਜਸਟਿਸ ਪਟਨਾਇਕ ਦੀ ਜਾਂਚ ਦੇ ਨਤੀਜੇ ਚੀਫ ਜਸਟਿਸ ਵਿਰੁੱਧ ਸ਼ਿਕਾਇਤ ਦੀ ਜਾਂਚ ਲਈ ਅੰਦਰੂਨੀ ਜਾਂਚ ਕਮੇਟੀ ਨੂੰ ਪ੍ਰਭਾਵਿਤ ਨਹੀਂ ਕਰਨਗੇ। ਸੁਪਰੀਮ ਕੋਰਟ ਨੇ ਨਿਆਂਪਾਲਿਕਾ ਦੇ ਉੱਤੇ ਸੋਚ ਸਮਝ ਕੇ ਕੀਤੇ ਜਾ ਰਹੇ ਹਮਲੇ ਨੂੰ
ਹਮਲੇ ਦੇ ਉੱਤੇ ਨਾਰਾਜ਼ਗੀ ਪ੍ਰਗਟਾਈ। ਇਹ ਕਿਹਾ ਕਿ ਹੁਣ ਇਸ ਦੇਸ਼ ਦੇ ਅਮੀਰ ਤੇ ਤਾਕਤਵਰ ਲੋਕਾਂ ਨੂੰ ਇਹ ਦੱਸਣ ਦਾ ਸਮਾਂ ਆ ਗਿਆ ਕਿ ਉਹ ਅੱਗ ਦੇ ਨਾਲ ਖੇਡ ਰਹੇ ਆ ਤੇ ਅੱਗ ਦੇ ਨਾਲ ਖੇਡਣ ਵਾਲੇ ਦੀਆਂ ਉਂਗਲਾਂ ਬਲ ਜਾਂਦੀਆਂ ਨੇ। ਇਹ ਟਿੱਪਣੀ ਜਿਹੜੀ ਆ ਸੁਪਰੀਮ ਕੋਰਟ ਨੇ ਜਿਹੜੀ ਆ ਉਹ ਕੀਤੀ ਆ। ਰਿਟਾਇਰਡ ਜਸਟਿਸ AK ਪਟਨਾਇਕ ਦੀ ਪ੍ਰਧਾਨਗੀ ਦੇ ਹੇਠ ਜਾਂਚ ਟੀਮ ਬਣਾਈ ਗਈ ਆ, ਜਿਹਦੇ ਵਿੱਚ ਜਿਹੜੀ CBI, ਇੰਟੈਲੀਜੈਂਸ ਬਿਊਰੋ, ਦਿੱਲੀ ਦੀ ਪੁਲਿਸ ਜਿਹੜੀ ਆ ਉਹਦੇ ਸਹਿਯੋਗੀਆਂ ਵਜੋਂ ਜਿਹੜਾ ਵੀ ਉਹ ਕੰਮ ਕਰਨਗੇ। ਇਹ ਬਹੁਤ ਅਹਿਮ ਹੈ। ਇਹ ਇਸ ਪੱਖੋਂ ਅਹਿਮ ਹੈ ਕਿ ਜਿਹੜੀ ਇਹ ਜਾਂਚ ਹੈ ਇਹ ਕਿਸੇ ਜਾਂਚ ਏਜੰਸੀ ਨੂੰ ਨਹੀਂ ਦਿੱਤੀ ਗਈ, ਕਿਉਂਕਿ CBI ਹੋਵੇ ਚਾਹੇ NIA ਜਿਹੜੀ ਹੋਵੇ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜਾਂ ਇਸ ਤਰ੍ਹਾਂ ਦੀਆਂ, ਉਹਨਾਂ ਨੂੰ ਦੇਣ ਦੀ ਬਜਾਏ ਇੱਕ ਰਿਟਾਇਰਡ ਜਸਟਿਸ ਨੂੰ ਦੇਣੀ ਔਰ ਇਹਨਾਂ ਏਜੰਸੀਜ਼ ਨੂੰ ਇਹ ਕਹਿਣਾ ਕਿ ਉਹ ਸਿਰਫ ਸਹਿਯੋਗ ਕਰਨਗੇ। ਇਹ ਦੀ ਅਹਿਮੀਅਤ ਤੁਸੀਂ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਦੇਖ ਸਕਦੇ ਹੋ ਕਿ ਪਿਛਲੇ ਦਿਨਾਂ ਤੋਂ ਜਿਹੜੀਆਂ ਇਹ ਏਜੰਸੀਜ਼ ਸੀਗੀਆਂ ਉਹਨਾਂ ਦੇ ਉੱਤੇ ਜਿਹੜਾ ਸਵਾਲੀਆ ਚਿੰਨ੍ਹ ਉੱਠਿਆ ਸੀਗਾ, ਕਿਤੇ ਨਾ ਕਿਤੇ ਉਹਦਾ ਪਰਛਾਵਾਂ ਜਿਹੜਾ ਵੀ ਉਹ ਕਿਹਾ ਜਾ ਸਕਦਾ। ਹੁਣ ਜਿਹੜੇ ਸਾਬਕਾ ਜਸਟਿਸ ਨੇ ਪਟਨਾਇਕ ਸਾਹਿਬ, ਉਹ ਕਿੰਨਾ ਸਮਾਂ ਜਿਹੜਾ ਉਹ ਲੈਂਦੇ ਆ ਕਿ ਇਹਦੀ ਜਾਂਚ ਦੇ ਵਾਸਤੇ ਔਰ ਕੀ ਕੁਝ ਸਾਹਮਣੇ ਆਉਂਦਾ, ਇਹ ਬਹੁਤ ਜਿਹੜਾ ਵੀ ਉਹ ਵੇਖਣ ਵਾਲਾ ਹੋਊਗਾ। ਹਾਂ, ਜਿਹੜੀ ਅਹਿਮ ਟਿੱਪਣੀ ਆ ਉਹ ਇਹਦੇ ਵਿੱਚ ਇਹੀ ਆ ਕਿ ਜਿਹੜੇ ਵੱਡੇ ਲੋਕ ਤੇ ਅਮੀਰ ਲੋਕ ਉਹ ਅੱਗ ਦੇ ਨਾਲ ਜਿਹੜਾ ਵੀ ਉਹ ਖੇਡ ਰਹੇ ਆ, ਕਿਉਂਕਿ ਇਹਦੇ ਵਿੱਚ ਇੱਕ ਕਾਰਪੋਰੇਟ ਅਦਾਰੇ ਦਾ ਨਾਮ ਜਿਹੜਾ ਵੀ ਉਹ ਆ ਰਿਹਾ। ਇਹ ਕਾਰਪੋਰੇਟ ਅਦਾਰਾ ਕੌਣ ਹੈ? ਬਹੁਤੇ ਲੋਕ ਜਿਹੜੇ ਆ ਜੀ ਉਤਸੁਕ ਹੋਣਗੇ ਇਸ ਦੇ ਵਾਸਤੇ, ਸੁਣਨ ਦੇ ਵਾਸਤੇ ਕਿ ਉਹ ਕੌਣ ਹੈ। तो अगले दिनों के दौरान बहुता कुछ जिहड़ा जी सामने आ सकता है। पता बहुत सारे लोगों को हैगा पर ऑफिशियली तौर के उत्ते जिहड़ा आ जाए ते फिर ही इहदी जिहड़ी जी ओह गल बिल्कुल जी। जिस तरह आपां कहंदे एड्डी वड्डी गल सामने आ गई आ, उत्सव बैंस की गल करते हैं, पर असल दे विच इह है कौन आ जिहड़ा नौजवान लड़का जिहने एड्डा वड्डा काम कीता? बिल्कुल जी, इस वेले मेरा ख्याल केंद्र बिंदु जिहड़ा जी ओह बनिया होया उत्सव बैंस, और हर बंदा जिहड़ा जी जानना चाहुंदा है कि उत्सव कौन होया, ये उत्सव बैंस कौन होया। जिस दिन उत्सव नाम सामने आया तो लोगों ने जिहड़ा जी ये महसूस किया कि ये किसी होर सूबे का रहन वाला। जो पिछों लास्ट नेम बैंस जिहड़ा जी आया तो फिर पता लग्या कि यह पंजाबी मूल का ही जिहड़ा जी नौजवान है जिन्हें अपना कैरियर अजे थोड़ा समा पहला सुप्रीम कोर्ट दे विच शुरू किया। 32 साल का उत्सव बैंस जिहड़ा अज तुसीं कह लो कि जिहड़ी जुडिशरी है ਉਹਦੇ ਉੱਤੇ ਹੋਣ ਵਾਲੇ ਹਮਲੇ ਨੂੰ ਰੋਕਣ ਦੇ ਵਾਸਤੇ ਕੰਧ ਬਣ ਕੇ ਖੜਾ ਹੋ ਗਿਆ ਜੀ। ਔਰ ਉਤਸਵ ਬੈਂਸ ਜਿਹੜਾ ਹੈ ਉਹ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਇੱਕ ਉਹ ਨਾਮ ਜਿਹਨੇ ਇੱਕ ਬਹੁਤ ਲੰਬੀ ਲੜਾਈ ਜਿਹੜੀ ਜੀ ਉਹ ਪੰਜਾਬ ਦੇ ਵਿੱਚ ਲੜੀ ਆ। ਸਾਬਕਾ ਜੱਜ ਨੇ ਜੀ ਅਜੀਤ ਸਿੰਘ ਬੈਂਸ, ਉਹਨਾਂ ਦਾ ਪੋਤਰਾ ਹੈ ਉਹ ਉਤਸਵ ਬੈਂਸ ਜਿਹੜਾ ਜੀ। ਔਰ ਜਿਹੜੇ ਅੱਜ ਵੀ ਪੰਜਾਬ ਦੇ ਵਿੱਚ ਤੁਸੀਂ ਕਹਿ ਲਓ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜ ਰਹੇ ਨੇ, ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਦਾ ਜਿਹੜਾ ਬੇਟਾ ਹੈ RS ਬੈਂਸ, ਉਹਨਾਂ ਦਾ ਉਹ ਬੇਟਾ, ਔਰ ਉਹ ਵਕਾਲਤ ਕਰਨ ਤੋਂ ਬਾਅਦ 2 ਸਾਲ ਤੋਂ ਦਿੱਲੀ ਦੇ ਵਿੱਚ ਰਹਿ ਰਿਹਾ ਜੀ। 2012 ਦੇ ਵਿੱਚ ਉਹਨੇ ਰੋਹਤਕ ਦੇ ਸ਼ੈਲਟਰ ਹੋਮ ਆਪਣਾ ਘਰ ਦੇ ਵਿੱਚ ਬੱਚਿਆਂ ਦੇ ਯੌਨ ਸ਼ੋਸ਼ਣ ਦਾ ਮਾਮਲਾ ਜਿਹੜਾ ਚੁੱਕਿਆ ਸੀ, ਬੜਾ ਚਰਚਿਤ ਹੋਇਆ ਸੀਗਾ। ਇਹਦੀ ਬਾਅਦ ਦੇ ਵਿੱਚ CBI ਦੀ ਜਾਂਚ ਕਰਵਾਉਣੀ ਪਈ ਸੀਗੀ ਔਰ ਇਹਦੇ ਵਿੱਚ ਬਹੁਤ ਵੱਡੇ ਵੱਡੇ ਨਾਮ ਜਿਹੜੇ ਸ਼ਾਮਲ ਹੋਏ ਸੀ ਉਹ ਉਤਸਵ ਬੈਂਸ ਨੇ ਹੀ ਸਾਹਮਣੇ ਲਿਆਂਦਾ ਸੀਗਾ। ਕਰੀਬ 2 ਸਾਲ ਤੋਂ ਉਹ ਆਸਾਰਾਮ ਦੇ ਯੌਨ ਸ਼ੋਸ਼ਣ ਦੇ ਮਾਮਲਿਆਂ ਦੇ ਵਿੱਚ ਗਵਾਹਾਂ ਦੀ ਜਿਹੜੀ ਆ ਉਹ ਪੈਰਵਾਈ ਕਰ ਰਿਹਾ ਸੀਗਾ। 2016 ਦੇ ਵਿੱਚ ਉਹ ਜਿਹੜਾ ਬੌਬੀ ਜੋਸ਼ੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੈ ਕੇ ਆਇਆ ਸੀਗਾ, ਜਿਹਨੇ ਦਾਅਵਾ ਕੀਤਾ ਸੀਗਾ ਕਿ ਹਰਿਆਣਾ ਦੇ ਵਿੱਚ ਫਰਵਰੀ 2016 ਦੇ ਵਿੱਚ ਜਾਟ ਅੰਦੋਲਨ ਜਿਹੜਾ ਹੋਇਆ ਸੀ, ਆਪਾਂ ਬਹੁਤ ਵਾਰੀ ਉਹਦਾ ਜ਼ਿਕਰ ਕੀਤਾ, ਮੂਰਥਲ ਦੇ ਵਿੱਚ ਜੋ ਕੁਝ ਹੋਇਆ ਸੀ, ਜਿਹੜੇ ਮੂਰਥਲ ਦੇ ਵਿੱਚ ਰੇਪ ਹੋਏ ਸਨ, ਉਦੋਂ ਇਹ ਮਾਮਲਾ ਵੀ ਉਤਸਵ ਬੈਂਸ ਜਿਹੜਾ ਸੀ ਉਹ ਬੌਬੀ ਜੋਸ਼ੀ ਨੂੰ ਸਾਹਮਣੇ ਲਿਆ ਕੇ ਇਸੇ ਹੀ ਜਿਹੜਾ ਵਿਅਕਤੀ ਨੇ ਹਾਈਲਾਈਟ ਕੀਤਾ ਸੀਗਾ। ਔਰ ਪਿਛਲੇ ਮਹੀਨੇ ਦੇ ਵਿੱਚ ਉਹ ਫਿਰ ਉਦੋਂ ਸੁਰਖੀਆਂ ਦੇ ਵਿੱਚ ਆਇਆ ਸੀਗਾ ਜਦੋਂ ਉਹਨੇ ਦਿੱਲੀ ਦੇ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਵੱਲੋਂ ਕੁਈਨ ਐਲਿਜ਼abeth ਦੇ ਜਨਮ ਦਿਨ ਮਨਾਉਣ ਦੇ ਜਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਸੱਦੇ ਨੂੰ ਨਕਾਰ ਦਿੱਤਾ ਸੀਗਾ। ਉਹਨੇ ਇਹ ਕਿਹਾ ਸੀਗਾ ਕਿ ਉਹ ਇੱਥੇ ਨਹੀਂ ਜਾਣਾ ਚਾਹੁੰਦਾ। ਚੰਡੀਗੜ੍ਹ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਕੁਝ ਕੇਸਾਂ ਦੇ ਵਿੱਚ ਜਿਹੜਾ ਜੀ ਉਹ ਪੇਸ਼ ਹੁੰਦਾ ਰਿਹਾ, ਪਰ ਸੀਨੀਅਰ ਵਕੀਲ ਵੀ ਮੰਨਦੇ ਆ ਕਿ ਉਹ ਤਿੱਖੇ
ਤੇ ਜੁਝਾਰੂ ਵਕੀਲ ਹੈ ਜਿਹੜਾ ਕਿਸੇ ਦੇ ਦਬਾਅ ਦੇ ਵਿੱਚ ਨਹੀਂ ਆਉਂਦਾ। ਉਹ ਇੱਕ ਪੰਜਾਬੀ ਦੀ ਕਹਾਵਤ ਹੈ ਜੀ ਕਿ ਪਿਤਾ ਪਰ ਪੂਤ ਬਾਪ ਪਰ ਘੋੜਾ ਬਹੁਤ ਨਹੀਂ ਤਾਂ ਥੋੜਾ ਥੋੜਾ। ਇਹ ਕਿਤੇ ਨਾ ਕਿਤੇ ਜਿਹੜੀ ਚਿਣਗ ਹੁੰਦੀ ਆ ਜਿਹੜੀ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕਾਂ ਦੀ, ਉਹ ਫੈਮਿਲੀ ਦੇ ਵਿੱਚ ਜਿਹੜੀ ਆ ਜੀ ਉਹ ਆ ਜਾਂਦੀ, ਦੇ ਵਿੱਚ ਜਿਹੜੀ ਆ ਉਹ ਆਉਂਦੀ ਆ। ਕਿਉਂਕਿ ਜਸਟਿਸ ਅਜੀਤ ਸਿੰਘ ਬੈਂਸ ਸਾਬਕਾ ਜਸਟਿਸ ਜਿਹੜੇ ਨੇ, ਉਹਨਾਂ ਦੇ ਵੱਲੋਂ ਮਨੁੱਖੀ ਅਧਿਕਾਰਾਂ ਦੀਆਂ ਲੜੀਆਂ ਹੋਈਆਂ ਜਿਹੜੀਆਂ ਲੜਾਈਆਂ ਸੀ ਉਹਨੂੰ ਕੌਣ ਭੁੱਲ ਸਕਦਾ। ਔਰ RS ਬੈਂਸ ਜਿਹੜੇ ਨੇ ਬਹੁਤ ਘੱਟ ਬੋਲਦੇ ਨੇ, ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਵੀ ਜਾਣਦਾ, ਪਰ ਜਿੰਨੀ ਕੁ ਗੱਲ ਜਿੰਨੀ ਕੁ ਲੜਾਈ ਉਹ ਲੜ ਰਹੇ ਆ, ਔਰ ਉਹ ਉਹਨਾਂ ਲੋਕਾਂ ਚੋਂ ਨਹੀਂ ਹੈਗੇ ਜਿਹੜੇ ਕਿ ਰੌਲਾ ਪਾਉਂਦੇ ਆ ਆਪਣੀ ਲੜਾਈ ਦਾ, ਮੈਂ ਆਹ ਕਰਤਾ ਮੈਂ ਉਹ ਕਰਤਾ। ਉਹ ਚੁੱਪ ਕਰਕੇ ਲੜਾਈ ਲੜਨ ਵਾਲੇ ਜਿਹੜਾ ਜੀ ਉਹ ਲੋਕਾਂ ਦੇ ਵਿੱਚੋਂ ਨੇ। ਤੇ ਅਗਲੀ ਪੀੜ੍ਹੀ ਜਿਹੜੀ ਆ ਜੀ ਇਹ ਸੁਣ ਕੇ ਮੇਰਾ ਖਿਆਲ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਤਸੱਲੀ ਤਾਂ ਰਹੂਗੀ ਕਿ ਵੀ ਕਦੀ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੋਇਆ ਕਰਦਾ। ਕੁਛ ਲੋਕ ਜਿਹੜੇ ਜੀ ਉਹ ਅਜੇ ਵੀ ਜਿਉਂਦੇ ਨੇ, ਜਿਹੜੇ ਕਿ ਆਪਣੀ ਪਰਵਾਹ ਨਾ ਕਰਦਿਆਂ ਹੋਇਆਂ ਅਜਿਹੀਆਂ ਜਿਹੜੀਆਂ ਸੰਸਥਾਵਾਂ ਨੇ ਵੱਡੀਆਂ, ਉਹਨਾਂ ਦੀ ਹੋਂਦ ਬਰਕਰਾਰ ਰੱਖਣ ਦੇ ਵਾਸਤੇ ਕਿਸੇ ਵੀ ਤਰ੍ਹਾਂ ਦੀ ਬਾਜ਼ੀ ਲਾ ਸਕਦੇ। ਜੀ 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 ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਿੱਤ ਨਵੇਂ ਦਿਨ ਕੁਛ ਨਾ ਕੁਛ ਸੁਣਦੇ ਹਾਂ, ਇੱਕ ਵਾਰੀ ਫਿਰ ਉਸ ਦਾ ਅਸਲ ਚਿਹਰਾ ਸਾਹਮਣੇ ਆਇਆ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੀ ਕੁਛ ਹੁੰਦਾ ਆ, ਇਹਦੇ ਚਰਚੇ ਬੜੀ ਵਾਰੀ ਜਿਹੜੇ ਜੀ ਉਹ ਹੁੰਦੇ ਰਹਿੰਦੇ ਆ। ਅਕਸਰ ਇਹ ਗੱਲ ਚੱਲਦੀ ਆ ਕਿ ਪੰਜਾਬ ਦੀਆਂ ਜਿਹੜੇ ਪੰਜਾਬ ਦੇ ਵਿੱਚ ਆ ਉਹ ਨਸ਼ੇ ਦੇ ਸਮਗਲਰਾਂ ਨੂੰ ਨੱਥ ਨਹੀਂ ਜਿਹੜੀ ਜੀ ਉਹ ਪਾਈ ਜਾਂਦੀ। ਅੱਜ ਵੀ ਜਿਹੜਾ ਜੀ ਉਹ ਚੱਲਦਾ ਸਾਰੇ ਜਗ੍ਹਾ ਦੇ ਉੱਤੇ ਇਹ ਇਸ਼ੂ ਨਸ਼ਿਆਂ ਵਾਲਾ ਜਿਹੜਾ ਜੀ ਉਹ ਭਖਦਾ। ਪਰ ਉਦੋਂ ਵੱਡਾ ਸਵਾਲ ਆ ਜਾਂਦਾ ਹੈ ਕਿ ਜੇਲ੍ਹ ਜਿੱਥੇ ਇੱਕ ਦਰਵਾਜ਼ਾ ਹੁੰਦਾ ਜਾਣ ਲਈ, ਦਰਵਾਜ਼ੇ ਦੇ ਵਿੱਚ ਵੀ ਖਿੜਕੀ ਹੁੰਦੀ ਹੈ, ਉੱਥੋਂ ਲੰਘ ਕੇ ਨਸ਼ੇ ਜਿਹੜੇ ਆ ਉਹ ਜੇਲ੍ਹਾਂ ਦੇ ਅੰਦਰ ਕਿਵੇਂ ਚਲੇ ਜਾਂਦੇ ਆ, ਔਰ ਉੱਥੇ ਉਹ ਨਸ਼ਿਆਂ ਦਾ ਭਾਅ ਬਾਹਰ ਨਾਲੋਂ ਦੁੱਗਣਾ ਤਿੱਗਣਾ, ਕਿਉਂਕਿ ਉਹ ਜੇਲ੍ਹਾਂ ਦੇ ਅੰਦਰ ਨੇ। ਜਿਹੜੇ ਬਾਹਰ ਵੇਚਦੇ ਨੇ ਉਹਨਾਂ ਨੂੰ ਤਾਂ ਉਹ ਕਿਵੇਂ ਫੜੇ ਜਾਣੇ ਨੇ, ਜੇਲ੍ਹਾਂ ਦੇ ਅੰਦਰ ਜਿਹੜੇ ਉਹੀ ਨਹੀਂ ਫੜੇ ਜਾਂਦੇ। ਔਰ ਐਸਾ ਖੂਨ ਜੇਲ੍ਹ ਅਧਿਕਾਰੀਆਂ ਦੇ ਮੂੰਹ ਨੂੰ ਜਿਹੜਾ ਜੀ ਉਹ ਲੱਗਿਆ ਹੋਇਆ। ਜੇਲ੍ਹਾਂ ਦੇ ਅੰਦਰ ਜਿਹੜੇ ਲੋਕ ਜਾਂਦੇ ਆ ਉਹ ਫਿਰ ਚੰਗੇ ਤਰੀਕੇ ਨਾਲ ਰਹਿਣ ਦੇ ਵਾਸਤੇ, ਫੋਨ ਦੀ ਸਹੂਲਤ ਜਿਹੜੀ ਉਹ ਲੈਣ ਦੇ ਵਾਸਤੇ, ਚੰਗੀਆਂ ਕੋਠੜੀਆਂ ਜਿਹੜੀਆਂ ਉਹਦੇ ਵਿੱਚ ਰਹਿਣ ਦੇ ਵਾਸਤੇ ਅਕਸਰ ਜੇਲ੍ਹ ਸੁਪਰੀਡੈਂਡੈਂਟ ਜਿਹੜਾ ਜੀ ਉਹਦੇ ਸੰਪਰਕ ਦੇ ਵਿੱਚ ਆਉਂਦੇ ਆ। ਇਹ ਕਿਹਾ ਜਾਂਦਾ ਕਿ ਜਿਹੜੇ ਜੇਲ੍ਹ ਸੁਪਰਡੈਂਟ ਨੇ ਉਹ ਫਿਰ ਮਹੀਨਾ ਅੱਗੋਂ ਜਿਹੜਾ ਜੀ ਉਹ ਚੜਾਉਂਦੇ ਆ। ਇਹ ਮੰਤਰੀਆਂ ਸ਼ੰਤਰੀਆਂ ਤੱਕ ਸਭ ਨੂੰ ਜਿਹੜਾ ਜੀ ਉਹ ਜਾਂਦਾ ਅੱਗੇ ਤੋਂ ਅੱਗੇ ਮਹੀਨਾ। ਬਹੁਤ ਵੱਡਾ ਇੱਕ ਰੈਕਡ ਹੈ ਇਹ ਜਿਹੜਾ ਸਾਰਾ ਚੱਲ ਰਿਹਾ। ਕਿਤੇ ਕਿਤੇ ਕੋਈ ਚੀਜ਼ ਜਿਹੜੀ ਉਹ ਸਾਹਮਣੇ ਆਉਂਦੀ ਆ ਜਿਹਦੇ 'ਚ ਤੁਸੀਂ ਕਹਿ ਸਕਦੇ ਹੋ ਕਿ ਐਵੇਂ ਕੋਈ 8-10% ਜਿਹੜਾ ਜੀ, ਬਹੁਤਾ ਤਾਂ ਜਿਹੜਾ ਜੀ ਉਹ ਲੰਘ ਜਾਂਦਾ, ਅੱਗੇ ਉਹ ਚੱਲੀ ਜਾਂਦਾ ਉਸੇ ਤਰੀਕੇ ਦੇ ਨਾਲ। ਉਹ ਕਦੀ ਵੀ ਨਾ ਰੁਕਿਆ ਨਾ ਰੁਕੂਗਾ, ਕਿਉਂਕਿ ਕਰਪਸ਼ਨ ਜਿਹੜੀ ਆ ਉਹ ਸਿਰ ਚੜ ਕੇ ਬੋਲਦੀ ਆ। ਰਾਜਨ ਕਪੂਰ ਨਾਮ ਦਾ ਜਿਹੜਾ ਇੱਥੇ ਜੇਲ੍ਹ ਸੁਪਰਡੈਂਟ ਸੀਗਾ ਪਟਿਆਲੇ ਦੇ ਵਿੱਚ, ਉਹਨੂੰ ਉਹਦੇ ਨਾਮ ਤੋਂ ਤਰ੍ਹਾਂ ਜਿਹੜਾ ਜੀ ਉਹ ਕੈਦੀ ਕਰਦੇ ਸੀ। ਕਿਉਂਕਿ ਉਹਨੇ ਕੀ ਕੀਤਾ ਸੀਗਾ, ਕੁਛ ਲੋਕ ਜੇਲ੍ਹ ਦੇ ਅੰਦਰ ਜਿਹੜੇ ਕ੍ਰਿਮੀਨਲ ਸੀਗੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ। ਆਪਣੇ ਨਾਲ ਜੋੜ ਕੇ ਜਿਹੜੇ ਵਿਅਕਤੀ ਇੱਥੇ ਜੇਲ੍ਹ ਦੇ ਅੰਦਰ ਆਉਂਦੇ ਸੀਗੇ ਕਿਸੇ ਨਾ ਕਿਸੇ ਜਿਹੜਾ ਕੇਸ ਦੀ ਵਜ੍ਹਾ ਕਰਕੇ, ਉਹਨਾਂ ਨੂੰ ਇਹ ਖਾਸ ਜਗ੍ਹਾ ਦੇ ਉੱਤੇ ਲਿਜਾ ਕੇ ਪਟਿਆਲੇ ਦੇ ਵਿੱਚ ਉਹਨਾਂ ਦਾ ਕੁਟਾਪਾ ਕਰਦੇ ਸੀਗੇ। ਉਹਨਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਦੇ ਸੀ, ਮਜਬੂਰ ਕਰਦੇ ਸੀ ਕਿ ਆਪਣੇ ਘਰਦਿਆਂ ਨੂੰ ਫੋਨ ਕਰ ਤੇ ਉਹ ਜਿਹੜੇ ਆ ਪੈਸੇ ਲੈ ਕੇ ਆਉਣ। ਕਿੰਨੇ ਪੈਸੇ ਲੈਂਦੇ ਸੀਗੇ? 5-5 ਲੱਖ, 10-10 ਲੱਖ ਨਹੀਂ, ਬਲਕਿ ਇਹ ਕਿਹਾ ਜਾਂਦਾ ਹੈ ਕਿ ਰਾਜਨ ਕਪੂਰ ਨੇ 25-25 ਲੱਖ ਰੁਪਈਆ ਵੀ ਇੱਕ ਬੰਦੇ ਤੋਂ ਘਰੋਂ ਜਿਹੜਾ ਜੀ ਮੰਗਵਾਇਆ। ਉਹਨਾਂ ਦੇ ਘਰ ਤੱਕ ਵਿਕਵਾ ਤੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੱਕ ਜਿਹੜੀਆਂ ਉਹ ਵਿਕਵਾ ਦਿੱਤੀਆਂ। ਇੱਕ ਜਿਹੜੀ ਚਿੱਠੀ ਸੀਗੀ ਉਹ ਗਈ ਜੀ ਸੁਪਰੀਮ ਕੋਰਟ ਨੂੰ। ਫਿਰ ਇੱਥੋਂ ਅੰਦਰੋਂ ਜਿਹੜਾ ਆਪਾਂ ਜ਼ਿਕਰ ਕੀਤਾ ਪਹਿਲਾਂ, ਉਤਸਵ ਬੈਂਸ ਹੋਰਾਂ ਵਾਲਾ ਜਿਹੜਾ ਇੱਕ ਜਿਹੜਾ ਹੋਮ ਸੀਗਾ ਜਿਹੜਾ ਉਹਨਾਂ ਨੇ ਚੁੱਕਿਆ ਸੀ, ਉਸ ਮਾਮਲੇ ਦੇ ਵਿੱਚ ਬਿਹਾਰ ਦਾ ਇੱਕ ਜਿਹੜਾ ਸੀਗਾ ਰਾਜਸੀ ਨੇਤਾ, ਕਿਉਂਕਿ ਉਹਨੂੰ ਖਤਰਾ ਸੀ ਉੱਤੇ ਬਿਹਾਰ ਦੇ ਵਿੱਚ, ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਉਹਦੀ ਜੇਲ੍ਹ ਤਬਦੀਲ ਹੋ ਗਈ ਇਹ ਪਟਿਆਲਾ। ਇੱਥੇ ਉਹ ਡਿੱਕੇ ਚੜ ਗਿਆ ਜੀ ਰਾਜਨ ਕਪੂਰ ਹੋਰਾਂ ਦੇ। ਰਾਜਨ ਕਪੂਰ ਨੇ ਉਹਦੇ ਤੋਂ ਕਿੰਨਾ ਕੁ ਪੈਸਾ ਕਢਾਇਆ ਇਹ ਅਸਲ ਤਾਂ ਨਹੀਂ ਜਿਹੜਾ ਜੀ ਉਹ ਪਤਾ, ਪਰ ਇੱਕ ਚਿੱਠੀ ਉਹਦੇ ਰਿਸ਼ਤੇਦਾਰਾਂ ਨੇ ਗੁੰਮਨਾਮ ਚਿੱਠੀ ਸੁਪਰੀਮ ਕੋਰਟ ਨੂੰ ਲਿਖਤੀ। ਸੁਪਰੀਮ ਕੋਰਟ ਨੇ ਇਹਦੀ SIT ਜਿਹੜੀ ਜੀ ਉਹ ਬਣਾਉਣ ਦੀ ਗੱਲ ਕੀਤੀ, ਕਿਉਂਕਿ ਹੁਕਮ ਸੁਪਰੀਮ ਕੋਰਟ ਦੇ ਸੀ। ਸੁਪਰੀਮ ਕੋਰਟ ਦੇ ਹੁਕਮ ਨਾ ਹੁੰਦੇ ਤੇ ਕਦੀ ਇਹ ਬਣਨੀ ਹੋਈ ਨਹੀਂ ਸੀ। ਅੱਗੋਂ ਇਹ ਹੋ ਗਿਆ ਕਿ ਉਹ ਜਿਹੜੀ SIT ਬਣੀ
ਉਹਦੀ ਅਗਵਾਈ ਮਿਲ ਗਈ ਇਮਾਨਦਾਰ ਅਫਸਰ ਨੂੰ, ਉਹ ਸੀ ਕੁੰਵਰ ਵਿਜੇ ਪ੍ਰਤਾਪ ਹੋਰੀ। ਔਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਵੱਲੋਂ ਕੀਤੀ ਗਈ ਇਨਵੈਸਟੀਗੇਸ਼ਨ, ਜਿਹਦੇ ਵਿੱਚ ਇਹ ਸਾਰਾ ਕੁਝ ਸਾਹਮਣੇ ਆ ਗਿਆ ਕਿ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਰਾਜਨ ਕਪੂਰ, ਅਸਿਸਟੈਂਟ ਸੁਪਰਡੈਂਟ ਵਿਕਾਸ ਸ਼ਰਮਾ, ਸੁਖਜਿੰਦਰ ਸਿੰਘ ਤੇ ਪ੍ਰਗਟ ਸਿੰਘ, ਇਹ ਸਾਰੇ ਦੇ ਸਾਰੇ ਇਸ ਰੈਕਟ ਦੇ ਵਿੱਚ ਸ਼ਾਮਲ ਸਨ, ਜਿਹੜੇ ਕਿ ਮੁਜ਼ੱਫਰਪੁਰ ਸੈਕਟ ਘੁਟਾਲੇ ਦਾ ਜਿਹੜਾ ਦੋਸ਼ੀ ਸੀਗਾ ਉਹਦੇ ਤੋਂ ਇਹਨਾਂ ਨੇ ਮੋਟਾ ਪੈਸਾ ਲਿਆ ਸੀਗਾ। ਇਹਦਾ ਮੁੱਖ ਮੁਲਜ਼ਮ ਜਿਹੜਾ ਬਰਜੇਸ਼ ਠਾਕਰ ਪਟਿਆਲੇ ਦੀ ਕੇਂਦਰੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਕੈਦ ਕੱਟ ਰਿਹਾ, ਉਹਨੇ ਜਿਹੜਾ ਜੀ ਇਹ ਸਾਰਾ ਕੁਝ ਕੱਢਿਆ ਸੀਗਾ। ਹੁਣ ਜਦੋਂ ਇਨਵੈਸਟੀਗੇਸ਼ਨ ਦੀ ਰਿਪੋਰਟ ਆ ਗਈ, ਸਾਰਾ ਕੁਝ ਸਾਹਮਣੇ ਆ ਗਿਆ, ਤੇ ਫਿਰ ਜਿਹੜਾ ਸੀਗਾ ਜੀ ਉਹ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਮਜਬੂਰਨ ਕਹਿ ਲਓ ਕਿ ਇਹ ਫੈਸਲਾ ਲੈਣਾ ਪਿਆ। ਇਹਨਾਂ ਸਾਰਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਇਹਨਾਂ ਨੂੰ ਬਰਤਰਫ ਜਿਹੜਾ ਜੀ ਉਹ ਕਰ ਦਿੱਤਾ ਗਿਆ। ਅੱਗੋਂ ਇਹ ਆਪਣੀ ਬਰਤਰਫੀ ਦੇ ਵਾਸਤੇ ਕਿਹੜੀ ਅਦਾਲਤ ਦੇ ਵਿੱਚ ਜਾਂਦੇ ਆ, ਹਾਈ ਕੋਰਟ ਜਾਂਦੇ ਆ, ਕਿਵੇਂ ਜਾਂਦੇ ਆ, ਪਰ ਇੱਥੇ ਇੱਕ ਟੈਕਨੀਕਲ ਵੱਡੀ ਗੱਲ ਇਹ ਆ ਕਿ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਹੋਇਆ। ਇਸ ਕਰਕੇ ਹੇਠਲੀਆਂ ਅਦਾਲਤਾਂ ਜਿਹੜੀਆਂ ਨੇ ਉਹ ਇਹਨਾਂ ਦੀ ਗੱਲ ਸੁਣਨ ਦੇ ਵਾਸਤੇ ਕਈ ਵਾਰੀ ਸੋਚਣਗੀਆਂ ਜੀ। ਇਹ ਤਾਂ ਇੱਕ ਘਟਨਾ ਜਿਹੜੀ ਸਾਹਮਣੇ ਆ ਗਈ, ਪਤਾ ਨਹੀਂ ਕੀ ਕੁਝ ਜਿਹੜਾ ਜੀ ਉਹ ਹੋ ਰਿਹਾ, ਉਹ ਕਦੀ ਸਾਹਮਣੇ ਆਉਂਦਾ ਹੀ ਨਹੀਂ ਆਉਂਦਾ ਸੀ ਨਾ। ਪੰਜਾਬ ਲੁੱਟ ਕੇ ਖਾ ਲਿਆ ਇਹਨਾਂ ਲੋਕਾਂ ਨੇ ਰਲ ਮਿਲ ਕੇ। ਅੱਗੇ ਗੱਲ ਕਰਦੇ ਆ, ਕਾਂਗਰਸ ਨੇ ਕੀਤਾ ਤਾਂ ਕੁਛ ਨਹੀਂਗਾ, ਪਰ ਹੁਣ ਇਲੈਕਸ਼ਨ ਆ, ਉਸ ਨੂੰ ਸਿਰਫ ਇੱਕ ਬੇਅਦਬੀ ਵਾਲਾ ਜਿਹੜਾ ਮੁੱਦਾ ਹੈ ਉਸ ਤੇ ਹੀ ਆਸ ਆ। ਬਿਲਕੁਲ ਜੀ, ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਦੇਰ ਬਾਅਦ ਉਤਰੇ ਆ ਜਿਹੜਾ ਜੀ ਪੰਜਾਬ ਦੇ ਵਿੱਚ। ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ 'ਚ ਦੇਰ ਬਾਅਦ ਆਏ ਆ, ਤੇ ਉਹ ਥਾਂ ਥਾਂ ਦੇ ਉੱਤੇ ਜਿਹੜਾ ਜੀ ਜਾ ਰਹੇ ਆ ਕਾਗਜ਼ ਭਰਾਉਣ ਦੇ ਵਾਸਤੇ। ਔਰ ਹਰ ਜਗ੍ਹਾ ਦੇ ਉੱਤੇ ਉਹ ਅਕਾਲੀ ਭਾਜਪਾ ਦੇ ਰਾਜ ਦੇ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਜਿਹੜਾ ਜੀ ਉਹਦਾ ਹੀ ਜ਼ਿਕਰ ਜ਼ਿਆਦਾ ਜਿਹੜਾ ਜੀ ਉਹ ਕਰ ਰਹੇ ਆ। ਕਹਿੰਦੇ ਅਕਾਲੀ ਭਾਜਪਾ ਰਾਜ ਦੇ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਇੱਕ ਵੀ ਦੋਸ਼ੀ ਗ੍ਰਿਫਤਾਰ ਨਹੀਂ ਹੋਇਆ, ਜਦੋਂ ਕਿ ਕਾਂਗਰਸ ਦੀ ਸਰਕਾਰ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਲਾਖਾਂ ਦੇ ਪਿੱਛੇ ਜਿਹੜਾ ਜੀ ਉਹ ਭੇਜ ਦਿੱਤਾ। ਜਿਹੜਾ ਕਿਉਂਕਿ ਇਹ ਮਾਮਲਾ ਜਿਹੜਾ SIT ਦਾ ਜਿਵੇਂ ਰੁਕ ਗਿਆ, ਉਹਦੇ ਵਾਸਤੇ ਵੀ ਉਹ ਅਕਾਲੀ ਦਲ ਦੇ ਸਿਰ ਮੜਦੇ ਆ ਕਿ ਉਹਨੇ ਜਿਹੜਾ ਦੇਖੋ ਜੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਬਦਲੀ ਕਰਾਤੀ। ਅਸੀਂ ਤਾਂ ਬਹੁਤ ਕੁਝ ਜਿਹੜਾ ਜੀ ਉਹ ਕੀਤਾ। ਇਹ ਵੀ ਕਿਹਾ ਉਹਨਾਂ ਨੇ ਬਠਿੰਡੇ ਦੇ ਵਿੱਚ ਇੱਕ ਵਾਰੀ ਫੇਰ ਜੋ ਕੁਝ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਹਾ, ਜੋ ਕੁਝ ਜਲੰਧਰ 'ਚ ਕਿਹਾ, ਉਹਨੂੰ ਹੀ ਰਿਪੀਟ ਜਿਹੜਾ ਜੀ ਉਹ ਕਰ ਰਹੇ ਆ ਕਿ ਅਕਾਲੀ ਦਲ ਗੁਰਦੁਆਰਿਆਂ ਨੂੰ ਆਪਣੇ ਪਰਸਨਲ ਯੂਜ਼ ਦੇ ਵਾਸਤੇ ਵਰਤ ਰਿਹਾ, ਔਰ ਅਕਾਲੀ ਦਲ ਤੋਂ ਮੁਕਤ ਕਰਵਾਉਣਾ ਜਿਹੜਾ ਉਹ ਜ਼ਰੂਰੀ ਹੋ ਗਿਆ। ਉਹਨਾਂ ਨੇ ਜਿਹੜਾ ਜੀ ਇਹ ਗੱਲ ਕਹੀ ਕਿ ਜਦੋਂ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਸੀਗਾ, ਉਦੋਂ ਜੁਝਾਰੂ ਜਮਾਤ ਨੇ ਮਸੰਦਾਂ ਤੋਂ ਸਿੱਖਾਂ ਦੇ ਗੁਰੂ ਘਰ ਛਡਵਾਏ ਸੀ, ਪਰ ਅੱਜ ਅਕਾਲੀ ਦਲ ਗੁਰੂ ਘਰਾਂ ਨੂੰ ਆਪ ਜਿਹੜਾ ਉਹ ਵਰਤ ਰਿਹਾ। ਜਿਹੜੇ ਈਵਨ ਕਿਉਂਕਿ ਜਦੋਂ ਉਹ ਬੋਲ ਰਹੇ ਸਨ ਤਾਂ ਹੈਰਾਨੀ ਵਾਲੀ ਥੋੜੀ ਜਿਹੀ ਲੋਕਾਂ ਨੂੰ ਗੱਲ ਇਹ ਵੀ ਲੱਗੀ ਬਠਿੰਡੇ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਮੇਰੇ ਉੱਤੇ ਇਹ ਇਲਜ਼ਾਮ ਲੱਗਦੇ ਆ ਜੀ ਕਿ ਮੈਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਿਆ ਸੀਗਾ। ਉਹਨਾਂ ਨੇ ਕਿਹਾ ਇੱਕ ਵਾਰੀ ਮੈਂ ਸ਼ਾਇਦ ਕਿਤੇ ਰਾਮਪੁਰਾ ਦੇ ਵਿੱਚ ਜਿਹੜਾ ਜੀ ਗੁਟਕਾ ਹੱਥ ਦੇ ਵਿੱਚ ਲੈ ਕੇ ਜਿਹੜੀ ਸਹੁੰ ਖਾਧੀ ਸੀ ਕਿ ਨਸ਼ਿਆਂ ਦਾ ਲੱਕ ਤੋੜ ਦਊਂਗਾ। ਮੈਂ ਕਿਹਾ ਕਿ 26,000 ਨਸ਼ਾ ਤਸਕਰ ਜਿਹੜੇ ਆ ਜੀ ਉਹ ਜੇਲ੍ਹਾਂ ਦੇ ਵਿੱਚ ਬੰਦ ਹੈ। ਜਿਹੜੀ ਨਸ਼ੇ ਦੀ ਕੀਮਤ ਹੈ ਉਹ ਪਹਿਲਾਂ ਨਾਲੋਂ 5 ਗੁਣਾ ਵੱਧ ਗਈ ਆ, ਜਿਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਨਸ਼ਿਆਂ ਦੇ ਉੱਤੇ ਸਰਕਾਰ ਨੇ ਕਾਬੂ ਜਿਹੜਾ ਜੀ ਉਹ ਪਾ ਲਿਆ। ਇਹ ਵੀ ਕਹਿਤਾ ਕਿ 5 ਲੱਖ ਨੌਜਵਾਨ ਜਿਹੜੇ ਆ ਜੀ ਉਹ ਦਵਾਈ ਲੈ ਰਹੇ ਆ ਨਸ਼ਾ ਛਡਾਊ ਜਿਹੜਾ ਜੀ ਉਹ ਸੈਂਟਰਾਂ ਤੋਂ। ਜਿਹੜੀ ਜਿੱਥੇ ਇਹ ਐਕਚੁਅਲੀ ਸਹੁੰ ਜਿਹੜੀ ਚੁੱਕੀ ਗਈ ਸੀ, ਇਹ ਗੋਨੇਆਣਾ ਰੋਡ ਦੇ ਉੱਤੇ ਜਿਹੜੀ ਕਲੋਨੀ ਸੀ ਉਹਦੇ ਵਿੱਚ ਵਿਧਾਇਕ ਜਿਹੜੇ ਰਮਨਦੀਪ ਸਿੰਘ ਸਿੱਕੀ ਹੋਰਾਂ ਤੋਂ ਗੁਟਕਾ ਲੈ ਕੇ ਜਿਹੜਾ ਜੀ ਉਹਨਾਂ ਨੇ ਸਹੁੰ ਚੁੱਕੀ ਸੀ ਕਿ ਉਹ 4 ਹਫ਼ਤਿਆਂ ਦੇ ਵਿੱਚ ਨਸ਼ਾ ਜਿਹੜਾ ਜੀ ਉਹ ਖਤਮ ਕਰਨਗੇ। ਪਰ ਉਹ ਇਹ ਵੀ ਭੁੱਲ ਗਏ ਕਿ ਨਸ਼ਾ ਖਤਮ ਕਰਨ ਦੀ ਸਹੁੰ ਉਹਨਾਂ ਨੇ ਕਿੱਥੇ ਚੁੱਕੀ ਸੀਗੀ। ਇਹ ਬਠਿੰਡੇ ਦੇ ਵਿੱਚ ਸੀਗੀ, ਪਰ ਉਹ ਕਹਿੰਦੇ ਰਾਮਪੁਰਾ ਦੇ ਵਿੱਚ, ਕਹਿੰਦੇ ਸ਼ਾਇਦ ਮੈਂ ਕਿਤੇ ਰਾਮਪੁਰਾ ਦੇ ਵਿੱਚ ਜਿਹੜੀ ਆ ਉਹ ਸਹੁੰ ਸੀਗੀ। ਹੁਣ ਦੇਖੋ ਜਿਹੜੇ 2.25 ਸਾਲ ਦਾ ਜਿਹੜਾ ਜੀ ਹੋ ਗਿਆ ਸਮਾਂ, ਔਰ ਜੋ ਕੁਝ ਸਰਕਾਰ ਨੇ ਕੀਤਾ ਉਹ ਗਿਣਾਉਣ ਦੀ ਜਗ੍ਹਾ ਦੇ ਉੱਤੇ ਸਿਰਫ ਬੇਅਦਬੀਆਂ ਵਾਲਾ ਮਾਮਲਾ, ਜਿਹਦੇ ਵਿੱਚ ਸਹੀ ਮਾਇਨਿਆਂ 'ਚ ਪੁੱਛੋ ਤਾਂ ਇਹ ਆਸ ਸੀਗੀ ਵੱਡੀ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ SIT ਕੁਝ ਕਰ ਲਏ ਤੇ ਕਰ ਲਏ, ਬਾਅਦ ਦੇ ਵਿੱਚ ਜਿਹੜਾ ਜੀ ਸ਼ਾਇਦ ਉਹ ਕੁਝ ਹੋ ਨਹੀਂ ਸਕਣਾ। ਇਹ ਵੀ ਇੱਕ ਬੇਆਸ ਹੈ, ਪਰ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਮੁੱਦਾ ਉਭਾਰਿਆ ਇਹੀ ਜਿਹੜਾ ਜੀ ਜਾ ਰਿਹਾ। ਉਹਨਾਂ ਨੂੰ ਲੱਗਦਾ ਹੈ ਕਿ ਬੇਅਦਬੀਆਂ ਵਾਲੇ ਮੁੱਦੇ ਦੇ ਹੇਠ ਘਰ ਘਰ ਨੌਕਰੀ, ਸਮਾਰਟਫੋਨ, 2500 ਰੁਪਈਆ ਬੇਰੁਜ਼ਗਾਰੀ ਭੱਤਾ, ਬਜ਼ੁਰਗਾਂ ਨੂੰ ਤੇ ਸ਼ਗਨ ਸਕੀਮ ਦੇ ਜਿਹੜੇ ਵਧਾਏ ਹੋਏ ਪੈਸੇ ਨੇ, ਉਹ ਸਾਰੇ ਮੁੱਦੇ ਇਹਦੇ ਹੇਠ ਦਬ ਜਾਣ।
ਪਰ ਗੱਲ ਤੇ ਲੋਕਾਂ ਦੀ ਵੀ ਆ ਨਾ, ਲੋਕ ਕਿਵੇਂ ਭੁੱਲ ਜਾਂਦੇ ਆ ਇੰਨੀਆਂ ਗੱਲਾਂ ਨੂੰ। 5 ਸਾਲ ਫਿਰ ਇੱਦਾਂ ਹੀ ਤੜਫਦੇ ਰਹਿੰਦੇ ਆ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਆ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਵਾਲੇ ਦੀ ਬਰਤਰਫੀ ਰੁਕੀ। ਉਹਦੀ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਵਾਲੇ IAS ਮੁਹੰਮਦ ਮੋਹਸਿਨ ਨੂੰ ਜਿਹੜਾ ਸੀਗਾ ਜੀ ਨੌਕਰੀ ਤੋਂ ਬਰਤਰਫ ਕਰਨ ਦੇ ਮਾਮਲੇ ਦੇ ਉੱਤੇ ਜਿਹੜਾ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਆ ਉਹਨੇ ਰੋਕ ਲਾਤੀ ਹੈ ਜੀ। ਇਹ ਉੜੀਸਾ ਦੇ ਸੰਬਲਪੁਰ ਸੰਸਦੀ ਖੇਤਰ ਦੇ ਵਿੱਚ ਪਿਛਲੇ ਹਫ਼ਤੇ ਇਹ ਘਟਨਾ ਜਿਹੜੀ ਹੋਈ ਸੀਗੀ। ਚੋਣ ਕਮਿਸ਼ਨ ਨੇ IAS ਮੋਹਸਿਨ ਦੇ ਬਰਤਰਫ ਦੇ ਆਦੇਸ਼ ਦੇ ਵਿੱਚ ਕਿਹਾ ਸੀਗਾ ਕਿ ਉਹਨੇ ਜਾਂਚ ਪ੍ਰਕਿਰਿਆ ਦੇ ਵਿੱਚ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ। IAS ਮੋਹਸਿਨ ਜਿਹੜਾ ਸੀਗਾ ਉਹ ਇਸ ਉੜੀਸਾ ਦੇ ਵਿੱਚ ਜਿਹੜਾ ਜੀ ਉਹ ਨਿਯੁਕਤ ਸੀਗਾ। ਵਿਰੋਧੀ ਧਿਰਾਂ ਨੇ ਇਹ ਕਿਹਾ ਸੀਗਾ ਕਿ ਇਹ ਕੋਈ ਏਦਾਂ ਦਾ ਨਿਯਮ ਨਹੀਂ ਹੈਗਾ ਜਿਹੜਾ ਕਿ ਚੋਣਾਂ ਦੇ ਦੌਰਾਨ ਕਿਸੇ ਐਸੀ ਏਜੰਸੀ ਦੇ ਜਾਂਚ ਨਾ ਹੋਣ ਦੀ ਗੱਲ ਜਿਹੜੀ ਉਹ ਕਹਿੰਦਾ ਹੋਵੇ। IAS ਮੋਹਸਿਨ ਕਰਨਾਟਕਾ ਕੇਡਰ ਦੇ 1996 IAS ਬੈਚ ਦੇ ਅਧਿਕਾਰੀ ਆ। ਉਹਦੇ ਡਿਊਟੀ ਦੇ ਦੌਰਾਨ ਜਿਹੜਾ ਸੀਗਾ ਲਾਪਰਵਾਹੀ ਦਾ ਦੋਸ਼ ਲਾਇਆ ਗਿਆ ਸੀਗਾ। ਰਿਪੋਰਟ ਇਹ ਕਹਿੰਦੀ ਆ ਕਿ IAS ਦੇ ਵੱਲੋਂ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਦੇ ਕਰਕੇ ਪ੍ਰਧਾਨ ਮੰਤਰੀ 15 ਮਿੰਟ ਲੇਟ ਹੋ ਗਏ ਸੀਗੇ। ਔਰ ਜਿਹੜਾ ਚੋਣ ਕਮਿਸ਼ਨ ਹੈ ਉਹ ਕਿਹੜੇ ਤਰੀਕੇ ਦੇ ਨਾਲ ਕੰਮ ਕਰ ਰਿਹਾ, ਮੇਰਾ ਖਿਆਲ ਉਹਦੀ ਤਾਂ ਹੁਣ ਬਹੁਤ ਚਰਚਾ ਜਿਹੜੀ ਹੈ ਉਹ ਹੋਈ ਜਾ ਰਹੀ ਹੈ। ਉਹਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ ਉਹ ਇਸ ਕਰਕੇ ਕੀਤੀਆਂ ਜਾਂਦੀਆਂ ਨੇ IAS ਆਫੀਸਰ ਦੀਆਂ ਤਾਂ ਕਿ ਆਜ਼ਾਦ ਤੌਰ ਦੇ ਉੱਤੇ ਚੋਣਾਂ ਜਿਹੜੀਆਂ ਦੀ ਉਹ ਹੋ ਸਕਣ। ਕਿੰਨੀਆਂ ਆਜ਼ਾਦ ਹੋ ਰਹੀਆਂ ਨੇ, ਮੇਰਾ ਖਿਆਲ ਜਿੰਨੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਉਹ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ। ਇਸ ਕਰਕੇ ਜਿਹੜਾ ਜੀ ਇਹਦੀ ਬਰਤਰਫੀ ਦੇ ਉੱਤੇ ਜਿਹੜੀ ਜੀ ਉਹ ਰੋਕ ਲੱਗਣੀ, ਇਹ ਵੀ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਕਾਹਲੀ ਦੇ ਵਿੱਚ ਲਿਆ ਗਿਆ ਜਿਹੜਾ ਸਟੈਪ ਸੀਗਾ ਕਿ ਉਹਨੂੰ ਬਰਤਰਫ ਕਰਤਾ ਜੀ ਕਿ ਉਹਨੇ ਜਾਂਚ ਜਿਹੜੀ ਸੀ ਉਹ ਕਿਉਂ ਕੀਤੀ ਤੇ ਉੱਥੇ ਪ੍ਰਧਾਨ ਮੰਤਰੀ ਜਿਹੜੇ ਉਹ 15 ਮਿੰਟ ਲੇਟ ਹੋ ਗਏ। ਪਹਿਲਾਂ ਜਾ ਕੇ ਕਿਹੜਾ ਜੀ ਅੰਬ ਚੁੱਕਣੇ ਸੀਗੇ। ਸੋ ਜਿਹੜਾ ਜੀ ਉਹਦੀ ਬਰਤਰਫੀ ਰੁਕਣੀ ਇਹ ਆਪਣੇ ਆਪ ਦੇ ਵਿੱਚ ਜਿਹੜੀ ਜੀ ਇਸ ਪੱਖੋਂ ਚੰਗੀ ਗੱਲ ਹੈ ਤੇ ਉਹਨੂੰ ਘਰੇ ਨਹੀਂ ਜਿਹੜਾ ਜੀ ਉਹ ਤੋੜ ਦਿੱਤਾ ਗਿਆ। ਬਾਕੀ ਹੁਣ ਇਲੈਕਸ਼ਨ ਤੋਂ ਬਾਅਦ ਜਿਹੜਾ ਉਹ ਫੈਸਲਾ ਹੋਊ। ਜੀ ਇਸ ਦੀ ਆੜ ਥੱਲੇ ਬਹੁਤ ਕੁਛ ਹੋ ਰਿਹਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਹੋਏ ਸਾਨੂੰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।